बिस्मिल्लाहिर्रहमानिर्रहीम अस्सलाम वालेकुम नाज़रीन तुसीं वेख रहे हो शहीन ऑफिशियल ते मैं तुहाडा मेज़बान शहबाज शहीन। इस वेले जी असीं पंजाब पाकिस्तान ज़िला फैसलाबाद तहसील तांदलियावाला 541 गाबे देना कजवानी स्टेशन ते मौजूद हाँ जी। तो इत्थे मेरे नाल मौजूद ने जी राणा खिज़र हजात साहब, उन्हां दे साहबजादे ने जिन्हां दा पंजाब सकाफत दे विच बैल दौड़ दे विच एक नामवर बैल भज्जिया जी बग्गी ਸਿੰਘੀ वाला, ਉਹਦਾ ਸਿੰਘ ਜਿਹੜਾ ਬੱਗਾ ਸੀਗਾ ਚਿੱਟਾ ਸੀਗਾ। ਸੋ ਇਸੇ ਨਾਮ ਤੋਂ ਉਹ ਮਸ਼ਹੂਰ ਹੋਇਆ, ਮਰੂਫ ਹੋਇਆ ਤੇ ਬਹੁਤ ਹੀ अच्छे मैदानों के विच भज्जिया ते अच्छे नंबरों के विच भज्जिया, बहुत ही अच्छी उसकी परफॉर्मेंस रही। सो असीं इन्हां नाल गलबात करते हैं जी इन्हां दे शौक के मुतलक। राणा खिज़र हजात साहब उन्हां दे बेटे ने जी राणा बिलाल साहब जी। अस्सलाम वालेकुम जी। वालेकुम सलाम जी। बिलाल भाई की हाल है जी? ठीक ठाक राजी बाजी, होर सब खैर खैरियत है जी? रहमत है जी। ते बई जिहड़ा बैल दौड़ का शौक है हाँ जी, ये तुसीं तुहाडी फैमिली च किन्ने शुरू कीता, कदों कीता जी? ते काफ़ी शुरू तो ही मेरे अब्बू जी ने शौक, मैं दौड़ा भी जी भजाइयां नहीं भज्जे, मतलब फिर बग्गी ਸਿੰਘੀ ਅਸੀਂ शौक सानू पै गया, ले 2 वैड़े मुੱਲ भजाए नहीं भज्जे, नहीं गल बनी नहीं फिर किसी गाय मुੱਲ ले ली जी। अच्छा जी, गां कित्थों ਲਈ ਸੀ ਮੁੱਲ? पिंड चों ही ਲਈ जी, 21,000 ਦੀ ਲਈ ਸੀ। अच्छा जी, हाँ जी, सूआ सूई ਹੋਈ ਸੀ। अच्छा ਤੇ ਮਤਲਬ ਵੀ ਸਾਨੂੰ ਸ਼ੌਕ ਪੈ ਗਿਆ ਵੱਛਾ ਗਾਂ ਸੀ ਰੇੜੀ ਵਾਲੀ ਜੁਲਫੀ ਸਵਾਰ ਦੇ ਢੱਗੇ ਤੋਂ ਅਸੀਂ ਕਰਾ ਲਈ ਰੇੜੀ ਵਾਲੇ ਵੱਛੇ ਤੋਂ ਜੀ। अच्छा जी, हाँ जी, ਉਹ ਤੋਂ ਕਰਾਈ ਤੇ ਮਤਲਬ ਗਾਂ ਨੇ ਵੱਛਾ ਦੇ ਦਿੱਤਾ। अच्छा जी, ਸਾਨੂੰ ਪੂਰਾ ਪਿੰਡ ਮਤਲਬ ਵੀ ਟੀਚਰਾਂ ਕਰਦਾ ਸੀ, ਇਹ ਨਹੀਂ ਭੱਜਣ ਵਾਲਾ ਹੈ, ਇਹ ਬੇਕਾਰ ਹੈ, ਸਾਨੂੰ ਦੇ ਦਿਓ ਰੇੜੀ ਵਾਸਤੇ। अच्छा जी, ਹਾਂਜੀ ਸਾਨੂੰ ਸ਼ੌਕ ਸੀ, ਅਸੀਂ ਬਸ ਲੱਗੇ ਰਹੇ, ਮਤਲਬ ਵੀ ਉਹ ਫਰਾਈਆਂ 2 ਕੁਮਾਰੀਆਂ, ਉਹਦਾ ਐਂਡ ਬਹੁਤ ਸੀ, ਥੱਕਦਾ ਨਹੀਂ ਸੀ ਜੀ ਇਹ। ਅੱਛਾ ਸਟੈਮਿਨਾ ਦਾ ਠੀਕ ਸੀਗਾ? ਹਾਂਜੀ ਮਤਲਬ ਵੀ ਸਟਾਰਟਿੰਗ ਪਹਿਲੇ ਥੋੜੀ ਜਿਹੀ ਕੰਮ ਸੀ, ਪਿੱਛੋਂ ਜੋ ਵੱਧਦਾ ਸੀ ਫਿਰ ਬਹੁਤ ਜ਼ਿਆਦਾ ਭੱਜਦਾ ਸੀ। ਅੱਛਾ ਜੀ, ਤੇ ਫਿਰ ਉਹ ਅਸੀਂ ਭਜਾਣਾ ਸ਼ੁਰੂ ਕਰਤਾ, ਪਹਿਲੀ ਦੌੜ ਭਜਾਇਆ 474 ਜਿੱਤ ਗਿਆ ਜੀ। ਤੇ ਜਦੋਂ ਤੁਸੀਂ ਪਹਿਲੇ ਭਜਾਇਆ ਜੀ ਉਹ ਇੱਥੇ ਤਿਆਰੀ ਕਰਦੇ ਰਹੇ? ਹਾਂਜੀ। ਉਹ ਕੋਈ ਕਿਹੜੇ ਬੈਲ ਨਾਲ ਜੋੜ ਕੇ ਕਰਦੇ ਰਹੇ ਤਿਆਰੀ ਤੁਸੀਂ? ਤਿਆਰੀ ਅਸੀਂ 9 ਕਦੀ ਰੇੜੇ 'ਚ ਜੋੜਿਆ, 9 ਕਦੀ ਫੇਰਿਆ ਸੀ, ਸਿੱਧਾ ਡਾਇਰੈਕਟ ਭਜਾਇਆ ਹੀ ਆ। ਡਾਇਰੈਕਟ ਭਜਾਇਆ ਸੀ? ਭਜਾਇਆ ਇਹਦੇ ਨਾਲ ਜੋੜ ਬਣਾਇਆ ਸੀ? ਉਹਦਾ ਜੀ 213 ਦਾ ਬੱਲਾ ਸੀ, ਸ਼ੀਰੇ ਸਵਾਰ ਦੇ ਭਾਣਜਿਆਂ ਦਾ। ਤੇ ਭਜਾਇਆ ਕਿੰਨੇ ਸੀਗਾ? ਅਕਰਮ ਸਵਾਰ ਸੀ ਜੀ ਸਾਡਾ, ਤੁਹਾਡੇ ਪਿੰਡ ਦਾ ਅਕਰਮ ਜੁਗਨੂ ਬੈਲ ਵਾਲਾ? ਹਾਂਜੀ। ਅੱਛਾ ਜੀ, ਤੁਸੀਂ ਪਹਿਲਾਂ ਹੀ ਜਿੱਤ ਗਏ ਜੀ। ਉਦੋਂ ਮੂੰਹੋਂ ਕਿੱਦਾਂ ਸੀ ਬੈਲ? ਉਦੋਂ ਮੂੰਹ ਖੀਰਾ ਹੀ ਸੀ ਜੀ। ਖੀਰਾ ਸੀਗਾ ਨਾ ਉਹ ਜੀ ਰੇੜੇ 'ਚ ਹਾਲੀ ਕੀਤਾ, ਨਾ ਉਹ ਕਦੀ ਰੇੜੇ 'ਚ ਫੇਰਿਆ, ਡਾਇਰੈਕਟ ਜੋੜ ਕੇ ਭਜਾਇਆ ਹੀ ਆ। ਅੱਛਾ ਲੋਕ ਕਹਿੰਦੇ ਸੀ ਕਿ ਇਹਨੇ ਭੱਜਣਾ ਨਹੀਂ? ਹਾਂਜੀ ਬਹੁਤ ਬੰਦੇ ਟੀਚਰ ਬਗੈਰ ਤਿਆਰੀ ਤੋਂ ਜਾ ਕੇ ਜਿੱਤ ਲਿਆ। ਹਾਂਜੀ। ਫਿਰ ਤੁਹਾਡੇ ਤਾਸਰਾਤ ਖੁਸ਼ੀ ਕਿੰਨੀ ਹੋਈ ਜੀ ਤੁਹਾਨੂੰ? ਬਹੁਤ ਜ਼ਿਆਦਾ ਜੀ, ਪਹਿਲੀ ਦੌੜ ਭਜਾਇਆ, ਪਹਿਲੀ ਜਿੱਤ ਗਿਆ। ਆਮ ਬੰਦੇ ਢੱਗਾ ਤਾਂ ਨਹੀਂ ਨਾ ਜਿੱਤਦਾ ਪਹਿਲੀ ਦੌੜ। ਜਿਹੜੇ ਦੋਸਤ ਤੁਹਾਨੂੰ ਮਜ਼ਾਕ ਕਰਦੇ ਸੀ ਫਿਰ ਉਹਨਾਂ ਦਾ ਕੀ ਰੱਦ ਅਮਲ ਸੀ? ਉਹ ਫਿਰ ਬਾਅਦ 'ਚ ਸਾਡੇ ਨਾਲ ਹੀ ਫੈਨ ਹੋ ਗਏ, ਸਾਡੇ ਨਾਲ ਹੀ ਰਹੇ 3-4 ਸਾਲ, 4 ਸਾਲ ਸਾਡੇ ਕੋਲ ਬਸ। ਅੱਛਾ ਇਹ ਖੀਰਾ ਜੀ ਤੁਸੀਂ ਕਿੰਨੇ ਕੁ ਮੈਦਾਨ ਭਜਾਇਆ ਜੀ ਤੇ ਕਿਹਦੇ ਨਾਲ? ਖੀਰਾ ਵੀ ਮਤਲਬ ਵੀ 2 ਦੌੜਾਂ 3 ਭੱਜਿਆ ਖੀਰਾ ਸੀ, ਭਜਾਇਆ ਲੇਟ ਸਾਂਭਣਾ ਸ਼ੁਰੂ ਕੀਤਾ, 3 ਦੌੜਾਂ ਭਜਾਇਆ, 2 ਜਿੱਤਿਆ, ਇੱਕ ਹਾਰ ਗਏ ਸੀ। ਉਸ ਤੋਂ ਬਾਅਦ ਗਾਜ਼ੀਆਬਾਦ ਭਜਾਇਆ ਸੀ ਦੂਸਰੀ ਦੌੜ। ਅੱਛਾ ਜੀ, ਚੋਗੇ ਜਵਾਨ ਦੀ, ਉੱਥੋਂ ਦੂਏ ਨੰਬਰ ਤੇ ਲੱਗਿਆ। ਉਦੋਂ ਚੌਗਾ ਹੋ ਗਿਆ ਸੀਗਾ? ਦੋਂਦਾ ਹੋ ਗਿਆ। ਦੋਂਦਾ ਸੀਗਾ। ਤੇ ਫਿਰ ਬਾਅਦ 'ਚ ਭੱਜਦਾ ਰਿਹਾ, ਵੱਡੀ ਦੌੜਾਂ ਵੀ ਭਜਾਈਆਂ 2-3 ਵੀ, ਚੋਗਾ ਵੀ ਭੱਜਦਾ ਰਿਹਾ। ਜਿਹੜੇ ਬੋਲਦੇ ਨਾਲ ਵੀ ਭੱਜਿਆ ਜੀ ਉਹ ਜਿੱਤਿਆ ਹੀ ਆ। ਅੱਛਾ ਜੀ, ਇਹਦੀ ਆਪਣਾ ਪਹਿਲੇ ਸਭ ਤੋਂ ਪਹਿਲੇ ਤੁਹਾਡੇ ਪਿੰਡ ਦੇ ਉਸਤਾਦ ਅਕਰਮ ਨੇ ਭਜਾਇਆ? ਹਾਂਜੀ ਸ਼ੁਰੂ ਤੋਂ ਐਂਡ ਤੋਂ ਹੀ ਅਕਰਮ ਨੇ ਭਜਾਇਆ, ਉਹ ਤੋਂ ਬਾਅਦ 'ਚ ਨਾਰਾਜ਼ਗੀ ਫਿਰ ਮਾੜੀ ਜੀ ਬਣ ਗਈ ਬੋਲਦਾ ਪਿੱਛੇ। ਹਾਲੀ ਸਾਡਾ ਅਕਰਮ ਸੀ। ਅਸੀਂ ਜਿਹੜੇ ਸਵਾਰ ਕੋ ਵੀ ਢੱਗਾ ਮੰਗਿਆ, ਸਾਡੀ ਸ਼ਰਤ ਹੁੰਦੀ ਵੀ ਸਾਡੇ ਅਕਰਮ ਹਾਲੀ ਨੇ ਭਜਾਣਾ, ਜੇ ਤੁਸੀਂ ਬੁੱਲ ਭਜਾਣਾ। ਠੀਕ ਜੀ, ਜੇ ਤੁਸੀਂ ਕਿਸੇ ਕੋਲੋਂ ਲੈਣਾ ਜਾਂ ਤੁਹਾਡਾ ਕਿਸੇ ਨੂੰ ਲੈ? ਹਾਂਜੀ ਸਾਡੀ ਸ਼ਰਤ ਇਹ ਸੀ ਵੀ ਸਾਡਾ ਅਕਰਮ ਸਵਾਰ ਆ ਭਾਈ, ਇਹਨੇ ਢੱਗਾ ਭਜਾਣਾ, ਇਹਨੇ ਭਜਾਉਣਾ ਜੀ। ਉਹ ਕੋਈ ਢੱਗੇ ਨੂੰ ਸਮਝਦਾ ਸੀਗਾ? ਹਾਂਜੀ ਉਹ ਮਤਲਬ ਵੀ ਜਾਣਦਾ ਸੀ, ਬੁੱਲ ਉਹਦੇ ਕੋਲ ਸਹੀ ਭਜਦਾ ਸੀ। ਅੱਛਾ ਜੀ, ਬੜਾ ਬੁੱਲ ਭੱਜਿਆ ਉਹਦੇ ਕੋਲ। ਵੀ ਉਹਨੇ ਮਾੜੇ ਬੋਲਦਾ ਨਾ ਵੀ ਜੋੜਿਆ ਬੁੱਲ ਜਿੱਤਦਾ ਰਿਹਾ। ਅੱਛਾ ਦੋਂਦਾ ਹੋ ਕੇ ਜੀ ਉਹਨੇ ਕਿਹਦੇ ਨਾਲ ਜੋੜ ਬਣਦੇ ਰਹੇ ਤੇ ਕਿਹੜੇ ਮੈਦਾਨ ਜਿੱਤਿਆ ਜੀ? ਮਤਲਬ ਜਿੱਤੇ ਲਿਸ਼ਾਰਨ ਚੋਂ ਜਿੱਤਿਆ, ਮਤਲਬ ਵੀ ਕਹਿਣੇ ਵਾਲੇ ਦੌੜ ਤੋਂ ਬਹੁਤ ਜ਼ਿਆਦਾ ਦੌੜਾਂ ਜਿੱਤਿਆ ਕਹਿਣੇ ਮੈਦਾਨ ਦੋਂਦਾ ਸੀਗਾ। ਹਾਂਜੀ। ਕਿਹਦੇ ਨਾਲ ਜਿੱਤਦਾ ਰਿਹਾ? ਪਹਿਲੇ ਜਿੱਤਿਆ ਜੀ 17 ਵਾਲੇ ਚੀਨੇ ਨਾਲ 2 ਵਾਰੀ ਜਿੱਤਿਆ, ਮੁੜ ਕੇ 93 ਵਾਲੇ ਨਾਲ 4 ਦੌੜਾਂ ਲਗਾਤਾਰ ਜਿੱਤਿਆ ਬੁੱਲ ਸਾਡਾ। 93 ਵਾਲਾ ਚੀਨਾ ਜਿਹੜਾ? ਹਾਂਜੀ ਉਹਨਾਂ ਲਿਸ਼ਾਰਨ ਮੁਕਾਬਲੇ ਦੌੜ ਜਿੱਤਿਆ ਦੋਂਦੇ ਜਵਾਨ ਦੀ। ਅੱਛਾ ਜੀ। ਹਾਂਜੀ ਕਲੀਅਰ ਹੋ ਕੇ ਜਿੱਤੇ 11 ਪਾ ਕੇ। ਅੱਛਾ ਜੀ। ਵਲੈਤੀ ਨਾਲ ਮੁਕਾਬਲਾ ਸੀ, ਜਿੱਤ ਕੇ ਸੀ ਕਲੀਅਰ ਹੋ। 47 ਵਾਲਾ ਢਿੱਲੇ ਸਵਾਰ ਵਾਲਾ। ਹਾਂਜੀ। ਅੱਛਾ ਜੀ। ਫਿਰ ਉਹ ਤੇ ਵਲੈਤੀ ਨਾਲ ਫਿਰ ਟੋਬੇ ਮੁਕਾਬਲਾ ਹੋਇਆ, 93 ਵਾਲਾ ਤੇ ਸਾਡਾ ਸੀ ਬੱਗੀ ਸਿੰਘੀ। ਅੱਛਾ ਜੀ। ਤੇ ਉਹ 35 ਵਾਲਾ ਡੱਬਾ ਤੇ ਵਲੈਤੀ ਸੀ, ਉਦੋਂ ਵੀ ਜਿੱਤ ਗਏ। ਸਿੰਘੀ ਬੱਗੀ ਕਿਹੜੀ ਸੀਗੀ ਜੀ, ਖੱਬੀ ਕਿ ਸੱਜੀ ਸੀ? ਖੱਬੀ। ਤੇ ਭੱਜਦਾ ਕਿਹੜੀ ਕਰਨੀ ਤੇ ਸੀ? ਥੱਲੜੀ ਸਾਈਡ ਬਹੁਤਾ ਜੀ ਭੱਜਦਾ ਸੀ, ਬਹੁਤਾ ਸ਼ੌਕ ਨਾਲ ਥੱਲੜੀ ਸਾਈਡ ਭੱਜਦਾ, ਭਜਾ ਉੱਤੇ ਵੀ ਦੇਈਦਾ ਸੀ, ਮਤਲਬ ਉੱਤੇ ਚਾਸਣਾ ਨਹੀਂ ਭੱਜਦਾ ਸੀ, ਥੱਲੇ ਬਹੁਤਾ ਭੱਜਦਾ ਸੀ ਜੋੜ ਕੇ, ਮਤਲਬ ਪੂਰਾ ਬਣ ਕੇ। ਤੇ ਜਦੋਂ ਚੌਗਾ ਹੋਇਆ ਜੀ ਹੋਰ ਫਿਰ ਮੈਦਾਨਾਂ 'ਚ ਭਜਾਇਆ ਤੁਸੀਂ ਜੀ? ਸਾਰੇ ਭਜਾਇਆ, ਟੋਬੇ ਭਜਾਇਆ, ਛਿਆਲੇ ਵਾਲੇ ਮੈਦਾਨ 'ਚ ਵੀ ਭਜਾਇਆ, ਸਾਰੀਆਂ ਦੌੜਾਂ ਜਿੱਤਦਾ। ਛਿਆਲੇ ਵਾਲੇ 'ਚ ਚੱਪੀ ਨਾਲ ਜਿੱਤ ਗਿਆ 2-3 ਦੌੜਾਂ। ਅੱਛਾ ਜੀ। ਹਾਂਜੀ। ਤੇ ਜ਼ਿਆਦਾ ਟਾਈਮ ਜੀ ਆਪਣਾ ਜੋੜ ਉਹਦਾ ਕਿਹਦੇ ਨਾਲ ਬਣਦਾ ਰਿਹਾ? ਮਤਲਬ ਵੀ ਜੋੜ ਮਤਲਬ ਵੀ ਸਾਡਾ ਪੱਕਾ ਨਹੀਂ ਸੀ, ਸਾਡਾ ਸਵਾਰ ਬਾਅਦ 'ਚ ਫਿਰ ਚੇਂਜ ਹੋ ਗਿਆ, ਮਤਲਬ ਜਿਹੜੇ ਸਵਾਰ ਕੋਲ ਲੱਭ ਗਿਆ ਪੀਰ ਅਫਜ਼ਲ ਵਾਲੇ ਨੇ ਭਜਾਇਆ, ਉਹਨੇ ਵੀ ਜਿੱਤਿਆ ਦੌੜਾਂ। ਅੱਛਾ ਜੀ। 35 ਵਾਲੇ ਢੱਗੇ ਨਾਲ 3 ਦੌੜਾਂ ਕਾਪ ਰੱਖ ਕੇ ਕਰਾਈਆਂ ਸੀ, ਉਹ ਵੀ ਜਿੱਤਿਆ ਜੀ। ਅੱਛਾ ਜੀ। ਹਾਂਜੀ। 35 ਦਾ ਢੱਗਾ ਕਿਹਦਾ ਸੀ? 35 ਵਾਲਾ ਸਵਾਰ ਫਾਕਤ ਗੁੱਜਰ ਦਾ ਸੀ। ਅੱਛਾ ਜੀ। ਹਾਂਜੀ। ਉਸ ਤੋਂ ਬਾਅਦ ਪੈਸੇ ਵਾਲੇ ਨੇ ਦੌੜਾਂ ਬੋਲ ਨਾਲ ਭੱਜਿਆ। ਅੱਛਾ ਜੀ। ਮਤਲਬ ਵੀ ਉਹਨੇ 1-2 ਜ਼ਿਲ੍ਹੇ ਦੀ ਜਿੱਤੀ, ਬਾਕੀ ਦੂਏ ਤੇ ਲੱਗਦਾ ਰਿਹਾ, ਤੀਏ ਤੇ ਲੱਗਿਆ, ਸ਼ੋਰਕੋਟ 2 ਵਾਰੀ ਭਜਾਇਆ। ਹਾਂਜੀ। ਹਾਂਜੀ। ਤੇ ਜਵਾਨ ਹੋ ਕੇ ਜੀ ਕਿਹਦੇ ਨਾਲ ਜੋੜ ਬਣਦਾ ਰਿਹਾ ਜੀ? ਜਵਾਨ ਹੋ ਕੇ ਸਾਰਿਆਂ ਨੇ ਭਜਾਇਆ, ਸਾਰੇ ਬੋਲਦਾਂ ਨੇ, 12 ਵਾਲੇ ਬੋਲਦਾਂ ਨਾਲ ਦੌੜਾਂ ਜਿੱਤਿਆ। ਉਹਨਾਂ ਮਤਲਬ ਦੂਜੀ ਪੋਜੀਸ਼ਨ ਵੀ, ਪਹਿਲੀ ਵੀ, ਤੀਸਰੀ ਵੀ,
ਪੋਜੀਸ਼ਨਾਂ ਕਰਦਾ ਰਿਹਾ ਬੋਲਦ। ਅੱਛਾ, ਤੁਸੀਂ ਕਹਿੰਦੇ ਕਿ ਆਪਣਾ ਇਦਾਂ ਦੇ ਬੈਲ ਸੀ ਜਿਹੜੇ ਕਦੇ ਰੌਂਡ ਵੀ ਨਹੀਂ ਸੀ ਜਿੱਤੇ। ਹਾਂਜੀ, ਉਹਨਾਂ ਦੇ ਨਾਲ ਚੈਂਪੀਅਨ ਪੋਸਤੀ ਬੋਲਦ ਨੇ ਕਦੀ ਰੌਂਡ ਨਹੀਂ ਮਾਰਿਆ ਸੀ ਜੀ, ਪੋਸਤੀ ਜੰਡਾ ਵਾਲੀ ਦਾ ਸੀ। ਅੱਛਾ ਜੀ। ਹਾਂਜੀ, ਉਹਨੇ ਰੌਂਡ ਨਹੀਂ ਮਾਰਿਆ ਸੀ, 2 ਦੌੜਾਂ ਉਹਨਾਂ ਮੁਕਾਬਲੇ ਦੀਆਂ ਜਿੱਤ ਲਈਆਂ ਜੀ। ਕਿੱਥੋਂ ਜੀ? ਇੱਕ ਉੱਥੋਂ ਪੀਰਨ ਸਾਈਂ ਤੋਂ, ਇੱਕ ਕਿਆਣਿਓ ਜੀ। ਅੱਛਾ ਜੀ। 492 ਵਾਲੇ ਗਰਾਊਂਡ 'ਚ। ਹੋਰ ਕਿਹੜਾ ਬੈਲ ਇਸ ਤਰ੍ਹਾਂ ਦਾ ਜਿਹੜਾ ਉਸ ਬਲੋਚਾਂ ਵਾਲਾ ਬੋਲਦ ਸੀ, ਉਹਨੂੰ ਕਦੀ ਕੱਪ ਚੱਕਿਆ ਹੀ ਨਹੀਂ ਸੀ ਜੀ, ਕਦੀ ਨਹੀਂ। ਅੱਕਾਂ ਵਾਲੇ ਦਾ। ਅੱਛਾ ਜੀ। ਉਹਨੇ ਕਦੀ ਕੱਪ ਨਹੀਂ ਚੱਕਿਆ ਸੀ, ਉਹਨੇ ਬੋਲ ਨੇ ਪੋਜੀਸ਼ਨ ਪਹਿਲੀ ਕੀਤੀ ਮੁਕਾਬਲੇ 'ਚ। ਬੋਲਦ ਲਾਇਆ ਸੀ ਸਾਡੇ ਪਿੰਡ ਦੇ ਨੇ, ਰਾਣੇ ਸ਼ੋਕੇ ਨੇ, ਉਹਦਾ ਬੋਲਦ ਹਾਰ ਗਿਆ ਸੀ ਸਾਡੇ। ਅੱਛਾ ਜੀ। ਉਹਦਾ ਤੇ ਆਸ਼ਕ ਵਾਲਾ ਹੀਰਾ ਸੀ ਜੀ, ਉਹ ਹਾਰ ਗਿਆ ਸੀ। ਹੋਰ ਕਿਹੜਾ ਬੈਲ ਸੀ ਇਦਾਂ ਦਾ ਜਿਹਦੇ ਨਾਲ ਸਾਰੇ ਬੋਲਦਾਂ ਨੇ ਭੱਜਿਆ ਜੀ, ਉਹ ਕਦੀ ਕਿਸੇ ਨਾਲ ਹਾਰਿਆ ਨਹੀਂ ਛੇਤੀ। ਉਹ ਬੋਲ ਉਹ ਸੀ ਐਂਡ ਤੋਂ ਆ ਕੇ ਖਿੱਚ ਲੈ ਜਾਂਦਾ ਸੀ। ਅੱਛਾ, ਜਦੋਂ ਜੀ ਆਪਣਾ ਲੋਕ ਪਹਿਲੇ ਮਜ਼ਾਕ ਕਰਦੇ ਸੀ ਕਿ ਇਹਨੇ ਭੱਜਣਾ ਨਹੀਂ। ਹਾਂਜੀ, ਉਹ ਸਾਡੇ ਕੋਲ ਕਹਿੰਦੇ ਰਹੇ ਵੀ ਬਾਅਦ 'ਚ ਰੇੜੀ ਵਾਸਤੇ ਸਮਝਦੇ ਰਹੇ ਸੀ ਪੱਠੇ ਧੋ ਲਾਂਗੇ। ਹਾਂਜੀ, ਖੀਰਾ ਹੋ ਕੇ ਵੀ ਉਹਨੇ ਅੱਛੀ ਪਰਫਾਰਮੈਂਸ ਕੀਤੀ, ਦੋਂਦਾ ਚੌਗਾ ਹੋ ਕੇ ਠੀਕ ਰਹੀ ਜੀ। ਹਾਂਜੀ। ਤੇ ਤੁਹਾਨੂੰ ਕਿਸੇ ਦੋਸਤ ਨੇ ਕੋਈ ਰੇਟ ਲਾਇਆ ਕਿ ਸਾਨੂੰ ਵੇਚ ਦਿਓ ਜੀ, ਸੇਲ ਕਰ ਦਿਓ? ਬਥੇਰਾ, ਮਤਲਬ ਵੀ ਸਰਗੋਦਾ ਸਵੀਟ ਵਾਲਾ ਆਏ 2-3 ਵਾਰੀ। ਅੱਛਾ ਜੀ। ਮਤਲਬ ਵੀ ਬੰਬੂ ਦੇ ਗੁੱਜਰਾਂ ਦੇ ਆਏ ਤੇ ਨਹੀਂ, ਸਾਡਾ ਭਾਈ ਨਹੀਂ ਸੀ ਵੱਡਾ ਮੰਨਦਾ, ਉਹ ਕਹਿੰਦਾ ਭਜਾਣਾ। ਅੱਛਾ ਜੀ। ਕਿੰਨੀ ਕਾਫਰ ਕਰਾਈ ਜੀ? ਮਤਲਬ 12 ਲੱਖ ਤਾਈਂ ਗਏ, 13 ਲੱਖ ਤਾਈਂ ਗਏ ਜੀ ਉਹ ਬੰਦੇ। ਅੱਛਾ ਜੀ। ਹਾਂਜੀ। ਤੁਹਾਡੇ ਕੋਲ ਜੀ ਕਿੰਨਾ ਟਾਈਮ ਭੱਜਿਆ? ਉਹ ਸਾਡੇ ਕੋਲ 4 ਸਾਲ ਭੱਜਿਆ ਜੀ। 4 ਸਾਲ ਭੱਜਿਆ ਜੀ। ਤੇ ਅਕਰਮ ਨੇ ਹੀ ਭਜਾਇਆ? ਅਕਰਮ ਨੇ ਬਾਅਦ 'ਚ ਫਿਰ ਆਲੂ ਸਵਾਰ ਨੇ ਭਜਾਇਆ, ਮਤਲਬ ਆਜ਼ਮ ਸਵਾਰ ਨੇ ਭਜਾਇਆ। ਥੋੜਾ ਜ਼ਿਆਦਾ ਟਾਈਮ ਅਕਰਮ ਨੇ ਭਜਾਇਆ? ਜ਼ਿਆਦਾ ਬਹੁਤਾ ਅਕਰਮ ਨੇ ਸਾਨਾ ਜ਼ਿਆਦਾ ਭਜਾਇਆ ਮਤਲਬ। ਤੇ ਉਹਨੂੰ ਜੀ ਆਪਣਾ ਮੈਨੇਜ ਕੌਣ ਕਰਦੇ ਸੀ ਬੈਲ ਨੂੰ, ਇੱਥੇ ਸਾਹਮਣੇ ਕੌਣ? ਮੈਂ ਜੀ ਸਾਂਭਦਾ ਸੀ। ਤੇ ਸਵੇਰ ਫੇਰਦੇ ਫੂਰਦੇ ਵਿੱਚ ਕਿਤੇ ਨਹਿਰ ਤੇ? ਹਾਂਜੀ, ਸਾਈਕਲਾਂ ਤੇ ਕਦੀ ਫੇਰ ਲਿਆਂਦਾ, ਕਦੀ ਹੱਥ ਤੇ ਫੇਰ ਲਿਆਂਦਾ। ਬਹੁਤੀ ਉਹਨੂੰ ਫੇਰਦੇ ਹੁੰਦੇ ਸੀ ਜੀ? ਇੱਥੋਂ ਥੋੜਾ ਹੀ ਫੇਰਦੇ ਸੀ ਬਸ, ਉਹਨੂੰ ਇੰਨੀ ਫਰਾਈ ਦੀ ਲੋੜ ਨਹੀਂ ਸੀ ਜੀ। ਅੱਛਾ ਜੀ। ਹਾਂ, ਉਹ ਅਨਥੱਕ ਸੀ, ਉਹ ਬੋਲ ਥੱਕਦਾ ਨਹੀਂ ਸੀ। ਤੇ ਖਾਣ ਪੀਣ ਨੂੰ ਤੁਸੀਂ ਕੀ ਦਿੰਦੇ ਸੀਗੇ ਉਹਨੂੰ? ਮਤਲਬ ਵੀ ਕਾੜਾ ਬਣਾ ਕੇ ਰਾਤ ਨੂੰ ਭੇਜ ਦੇਣਾ ਤੇ ਸਵੇਰ ਨੂੰ ਆਟਾ ਬਸ 1.5 ਕਿਲੋ ਪੱਠੇ ਬਸ। ਕੀ ਰੈਗੂਲਰ ਦਿੰਦੇ ਸੀ? ਦੁੱਧ ਜੀ? ਹਾਂਜੀ, ਦੁੱਧ ਜਿੱਦਣ ਭੱਜ ਕੇ ਆਣਾ ਉਦਣ ਦੁੱਧ ਦੇਣਾ, ਉਦਾਂ ਨਹੀਂ ਦੁੱਧ ਦਿੰਦੇ ਸੀ। ਅੱਛਾ, ਉਹਦਾ ਕਾੜੇ 'ਚ ਘਿਓ ਦਿੰਦੇ ਸੀ ਜਿੱਦਣ ਭੱਜ ਕੇ ਹੁੰਦਾ? ਹਾਂ, ਉਦਣ ਦੁੱਧ ਦੇਣਾ ਬਸ, ਦੁੱਧ 'ਚ ਘਿਓ ਦਿੰਦੇ ਸੀ। ਹਾਂਜੀ। ਸਹੀ ਜੀ। ਤੇ ਉਹ ਮਤਲਬ ਵੀ ਕਦੀ ਰੇੜੇ 'ਚ ਨਾ ਸੀ, ਕਦੀ ਫੇਰਿਆ ਸੀ ਉਹ, ਨਾ ਕਦੇ ਜੁੜਦਾ ਸੀ। ਇੱਥੇ ਇੱਥੇ ਘੱਟ ਜੁੜਦਾ ਸੀ। ਮਤਲਬ ਸੀਲ ਸੀ ਕਿ ਮਾਰਦਾ ਸੀਗਾ ਜੀ? ਉਹ ਬਹੁਤ ਸ਼ਰੀਫ ਸੀ ਜੀ। ਅੱਛਾ ਜੀ। ਉਹ ਬਸ ਇੱਕ ਅਚਾਨਕ ਦੌੜ ਤੇ ਖਰਾਬੀ ਬਣ ਗਈ, ਉੱਥੇ ਬੋਲ ਨੂੰ ਸੱਟਾਂ ਲੱਗ ਗਈਆਂ, ਉੱਥੋਂ ਬਹੁਤ ਚੱਲ ਗਿਆ। ਅੱਛਾ ਜੀ। ਤੇ ਤੁਹਾਡੇ ਮੁਕਾਬਲੇ ਜੀ ਕਿਤੇ ਨਾ ਅੜ ਫਸ ਰਹੀ ਜੀ, ਆਪਣਾ ਸ਼ਿਕਾਰ ਦੇ ਵਿੱਚ ਬਣ ਜਾਂਦੀਆਂ ਨਾ? ਸਾਡੇ ਬਾ ਪਿੰਡ ਦੇ 'ਚ ਹੀ ਸੀ ਬਸ, ਮੋਤਰੇ ਅਸੀਂ ਕਦੀ ਕਿਸੇ ਨਾਲ ਲਾਈ ਨਹੀਂ ਜੀ ਅੜ ਫਸ। ਅੱਛਾ ਜੀ। ਹਾਂਜੀ, ਮਤਲਬ ਪਿੰਡ 'ਚ ਸਾਡੇ ਕਬੂਤਰ ਬੈਲ ਸੀ, ਉਹਨਾਂ ਨੇ ਮਾੜੀ ਜੀ ਲੱਗਦੀ ਸ਼ੁਰੂ ਤੋਂ ਹੀ ਲੱਗ ਪਾ ਸੀ। ਮਤਲਬ ਉਹਨਾਂ ਨੇ ਤਦ ਬਣ ਕੇ ਉਹਨਾਂ ਕੋਲ ਬੋਲਦੇ ਸੀ ਕਿਸਾਨ ਢੱਗਾ ਗਾਈਆਂ ਵਾਲਾ। ਅੱਛਾ ਜੀ। ਉਹਨਾਂ ਨੇ ਸਾਨੂੰ ਗਾਂ ਤੋਂ ਜਵਾਬ ਦੇ ਦਿੱਤਾ ਤੇ ਅਸੀਂ ਗਾਂ ਰੇੜੀ ਵਾਲੇ ਤੋਂ ਕਰਾ ਲਈ, ਸਾਡੇ ਨੂੰ ਵਕਤ ਲੱਗ ਗਏ, ਸਾਡਾ ਬੋਲ ਜਿੱਤਣ ਲੱਗ ਗਿਆ। ਹਾਂਜੀ ਹਾਂਜੀ। ਤੇ ਜ਼ਿਆਦਾ ਰਫਾਕਤਾਂ ਜੀ, ਪਿਆਰ ਮੁਹੱਬਤ ਕਿੰਨਾ ਨਾਲ ਰਿਹਾ ਜੀ ਤੁਹਾਡਾ? ਸਾਰਿਆਂ ਨਾਲ ਹੀ ਰਿਹਾ ਜੀ, ਅਸੀਂ ਕਦੀ ਕਿਸੇ ਨਾਲ ਨਹੀਂ ਕਰੀ ਜੀ। ਸਾਡੇ ਕੋਲ ਮਾੜੇ ਤੋਂ ਮਾੜਾ ਢੱਗਾ ਭੱਜਣ ਵਾਲਾ ਵੀ ਆ ਗਿਆ ਨਾ, ਪਰ ਉਹਦਾ ਸੀ ਆਸ਼ਕ ਦਾ 507 ਵਾਲੇ ਦਾ ਢੱਗਾ ਹੀਰਾ। ਹਾਂਜੀ। ਉਹ ਕਦੀ ਨਹੀਂ ਸੀ ਜਿੱਤਿਆ। ਉਹਦੇ ਨਾਲ ਵੀ ਮੁਕਾਬਲੇ 'ਚ ਅਸੀਂ 93 ਵਾਲੇ ਨੂੰ ਕੱਚੇ ਰੌਂਡ 'ਚ ਹਰਾਤਾ ਸੀ। 93 ਵਾਲੇ ਚਰੀਨੇ ਨੂੰ ਤੇ ਕਾਠੀਆ ਬੋਲ ਸੀ, ਸਾਡੇ ਵਾਲਾ ਤਾਂ ਹੀਰਾ ਸੀ। ਅਸੀਂ ਕੱਚੇ ਰੌਂਡ 'ਚ ਹਰਾਤੇ ਸੀ ਰੇੜਾ ਪਾ ਕੇ। ਅੱਛਾ ਜੀ। ਅੰਨੇ ਵਕਤ ਸੀ ਬੋਲਦੇ, ਮਾੜੇ ਢੱਗਿਆਂ ਨਾਲ ਜਿੱਤ ਜਾਂਦਾ ਸੀ। ਸਹੀ ਜੀ। ਹਾਂ, ਹੁਣ ਬੋਲਦੇ ਸਾਰੇ ਭੱਜਦੇ, ਮਾੜੇ ਬੋਲਦੇ ਨੂੰ ਲੈ ਕੇ ਕੋਈ ਵੀ ਨਹੀਂ ਭੱਜਦਾ। ਤੇ ਫਿਰ ਭਾਈ ਤੁਸੀਂ ਆਪਣਾ ਇਹ ਸੇਲ ਕਿਉਂ ਕੀਤਾ ਜੀ? ਉਹ ਸੇਲ ਮੇਰੇ ਭਰਾ ਦੇ ਜੀ, ਉਹਨੇ 2-3 ਵਾਰੀ ਸੱਟ ਮਾਰ ਦਿੱਤੀ, ਫਿਰ ਮੇਰਾ ਭਾਈ ਕਹਿੰਦਾ ਦੇ ਦੇਣਾ ਬਸ। ਪਹਿਲੇ ਸ਼ਰੀਫ ਸੀ, ਫਿਰ ਮਾਰਨ ਕਿਉਂ ਲੱਗ ਪਿਆ ਜੀ? ਕੀ ਵਜ੍ਹਾ ਬਣੀ? ਉਹ ਬਸ ਬੋਲ ਡਰ ਗਿਆ, ਮੌਤ ਪਿੱਛੇ ਜੋੜਦਾ ਨਹੀਂ ਸੀ ਹੁੰਦਾ। ਅੱਛਾ ਜੀ। ਹਾਂਜੀ। ਤੇ ਡਾਈ ਤੋਂ ਚਲੇ ਤੋਂ ਤੁਸੀਂ ਲੈ ਕੇ ਜਾਂਦੇ ਸੀਗੇ? ਹਾਂਜੀ, ਲਿਜਾਣਾ ਮੈਂ ਛੱਡਦਾ ਮੈਂ ਹੀ ਰਿਹਾ, ਜਿੰਨੇ ਚਿਰ ਭੱਜਿਆ ਮੈਂ ਹੀ ਛੱਡਿਆ ਜੀ। ਅੱਛਾ ਜੀ। ਹਾਂਜੀ, ਇੱਕ ਭਰਾ ਹੱਥਾਂ ਦੇ ਲੱਗਿਆ ਸੀਗਾ ਜੀ? ਹਾਂਜੀ, ਉਹ ਤਾਂ ਕਦੀ ਉਹਦੀ ਕੰਡ ਵੀ ਨਹੀਂ ਸੀ ਧੱਕੀ ਸੀ, ਇੰਨਾ ਸ਼ਰੀਫ ਬੋਲਦੇ ਸੀ, ਬਾਅਦ ਵਿੱਚ ਜੋੜ ਕੇ ਖੜ ਗਿਆ। ਪਰ ਉੱਪਰ ਬੰਦੇ ਨੂੰ ਕਦੀ ਉਂਗਲੀ ਨਹੀਂ ਸੀ ਉਹਨੇ ਰੱਖਣ ਦਿੱਤੀ। ਤੇ ਉਹਦੀ ਮਾਲਿਸ਼ ਮੁਲਿਸ਼ ਕੌਣ ਕਰਦੇ ਸੀਗੇ? ਮਾਲਿਸ਼ ਅਸੀਂ 2-3-4 ਜਣੇ, 3-4 ਜਣੇ ਸੀ ਘਰ ਦੇ ਸੀ, ਬਾਕੀ ਦੋਸਤ ਸੀ। ਅੱਛਾ ਜੀ। ਹਾਂਜੀ। ਯਾਨੀ 5-6 ਬੰਦੇ ਰੈਗੂਲਰ ਕਰਦੇ ਸੀ? ਹਾਂਜੀ। ਸ਼ਾਮ ਨੂੰ, ਰਾਤ ਨੂੰ? ਰੋਜ਼ਾਨਾ, ਰਾਤ ਨੂੰ ਵੀ, ਸਵੇਰ ਨੂੰ ਵੀ। ਅੱਛਾ ਜੀ। ਹਾਂਜੀ। ਫਿਰ ਕਿ ਤੁਸੀਂ ਲਿਆਉਂਦੇ ਸੀਗੇ? ਫਿਰ ਤੁਸੀਂ ਸੇਲ ਕਿੱਥੇ ਕੀਤਾ ਤੇ ਕਿੰਨੇ ਦਾ ਕੀਤਾ ਜੀ? ਉਹ ਅਸੀਂ ਦੇਤਾ ਸੀ 3 ਲੱਖ ਦਾ, ਬਾਅਦ ਚ ਬੋਲ ਛੱਡ ਗਿਆ ਸੀ, ਦੌੜ ਖੜ ਗਿਆ ਸੀ ਘਰ, ਮਤਲਬ ਵੀ ਬਾਬਾ ਦੇਰ ਖੜਾ ਰਿਹਾ। ਫਿਰ ਇਮਯਾਰ ਖਾਨ ਦੇ ਦਿੱਤਾ ਉਹਨਾਂ ਨੇ, ਮਤਲਬ ਟਰੈਕਟਰਾਂ ਨਾਲ ਜੋੜਦੇ ਰਹੇ। ਹਾਂਜੀ। ਦੌੜਾਂ ਕੋ ਜਿੱਤੀਆਂ 2-4, ਉੱਥੇ ਬਹੁਤ ਕੰਮ ਦੌੜ ਹੁੰਦੀ ਹੈ ਜੀ। ਅੱਛਾ ਜੀ। ਮਤਲਬ 4-5 ਵਜੇ ਉੱਥੇ ਜਿੱਤਿਆ, ਮਤਲਬ ਪੋਜੀਸ਼ਨਾਂ ਵੀ ਕੀਤੀਆਂ, ਮਤਲਬ ਉੱਥੇ ਲੰਬੀ ਜ਼ਿਆਦਾ ਹੁੰਦੀ, ਘੱਟ ਦੀ ਕਿਤੇ ਕਿਤੇ ਦੌੜ ਹੁੰਦੀ ਹੈ। ਤੇ ਫਿਰ ਤੁਹਾਨੂੰ ਕੋਈ ਇਸ ਚੀਜ਼ ਦਾ ਕੋਈ ਅਫਸੋਸ ਹੋਇਆ ਕਿ ਇੱਕ ਵਾਰੀ 12 ਲੱਖ ਲੱਗਦੇ ਦਿੱਤਾ ਨਹੀਂ, ਹੁਣ 3 ਲੱਖ ਦਾ ਦੇਤਾ? ਕੋਈ ਨਹੀਂ ਜੀ, ਬਸ ਅਫਸੋਸ ਕੋਈ ਨਹੀਂ ਹੋਇਆ। ਸਾਡਾ ਭਾਈ ਨੂੰ ਮਤਲਬ ਉਹਨੂੰ ਸ਼ੌਕ ਹੈ, ਉਦੋਂ ਸ਼ੌਕ ਸੀ, ਜਾਣੀ ਸ਼ੌਕ ਦਾ ਮੁੱਲ ਕੋਈ ਨਹੀਂ ਹੁੰਦਾ। ਹਾਂਜੀ। ਤੇ ਹੁਣ ਫਿਰ ਉਹ ਨਹੀਂ ਸੀ ਸ਼ੌਕ ਪੂਰਾ ਕਰਦਾ, ਫਿਰ ਸੇਲ ਕਰਦਾ, ਉਹ ਬਸ ਮਾਰਦਾ ਸੀ, ਇਸ ਕਰਕੇ ਫਿਰ ਦੇ ਦਿੱਤਾ ਬਸ ਅਸੀਂ। ਤੇ ਫਿਰ ਉਸ ਤੋਂ ਬਾਅਦ ਜੀ ਕੋਈ ਤੁਹਾਡੇ ਜੇ ਸ਼ੌਪ ਦੇ ਵਿੱਚ ਆਏ ਬੈਲ ਜੀ? ਬੈਲ 2-3 ਆਏ ਜੀ, ਉਹ ਨਹੀਂ ਮਤਲਬ ਵੀ ਅੱਛੇ ਨਹੀਂ ਬਣ ਰਹੇ ਸੀ, ਫਿਰ ਅਸੀਂ ਛੱਡ ਦਿੱਤੇ। ਮਤਲਬ ਬੈੜਾ ਇੱਕ ਉਹਦਾ ਭਰਾ ਬਹੁਤ ਚੰਗਾ ਸੀ, ਛੋਟਾ ਤਿਆਰ ਕਰਨ ਵਾਲਾ ਸ਼ੁਰੂ ਕੀਤਾ ਸੀ, ਉਹ ਮਰ ਗਿਆ ਬਿਮਾਰੀ ਨਾਲ। ਬੈੜਾ ਬਹੁਤ ਚੰਗਾ ਸੀ। ਉਸ ਤੋਂ ਬਾਅਦ ਗਾਂ ਨੇ ਹੁਣ ਛੋੜਾ ਦਿੱਤਾ, ਇਨਸ਼ਾਅੱਲਾ ਹੁਣ ਉਹਦੀ ਤਿਆਰੀ ਹੈ ਪੂਰੀ। ਅੱਛਾ, ਜਾਨੀ ਉਦੋਂ ਤੋਂ ਲੈ ਕੇ ਹੁਣ ਤੱਕ ਨਹੀਂ ਸ਼ੌਕ ਚ ਆਇਆ ਬੈਲ ਜੀ ਕੋਈ ਚੰਗਾ? ਮੈਦਾਨਾਂ 'ਚ ਨਹੀਂ ਗਏ ਜੀ? ਨਹੀਂ ਜੀ ਗਏ। ਹੁਣ ਜਾਂਦੇ ਹੈ ਦੇਖਣ ਦੁੱਖਣ ਜੀ? ਨਹੀਂ ਜੀ, ਮੈਂ ਦੌੜਾਂ ਤੇ ਕੋਈ ਨਹੀਂ ਜਾਂਦਾ ਜੀ। ਅੱਛਾ ਜੀ। ਹਾਂਜੀ, ਮੈਂ ਜਦੋਂ ਦਾ ਬੋਲ ਦਿੱਤਾ ਨਾ, ਉਦੋਂ ਤਾਂ ਮੈਂ ਨਹੀਂ ਛੱਡਤਾ ਦੌੜਾਂ, ਮੈਂ ਉਸ ਤੋਂ ਬਾਅਦ ਨਹੀਂ ਗਿਆ।
ਅੱਛਾ ਜੀ। ਕਿਤੇ ਮਤਲਬ ਇਹ ਸਾਡੇ ਦੋਸਤ ਮਜਬੂਰੀ ਨੂੰ ਲੈ ਜਾਂਦੇ, ਇੱਕ ਦੋ ਵਾਰੀ ਗਿਆ, ਮੈਂ ਨਹੀਂ ਸ਼ੌਕ ਨਹੀਂ ਰੱਖਦਾ ਦੌੜਨ। ਅੱਛਾ ਤੁਸੀਂ ਮੋਸਟਲੀ ਜਿੱਤਦੇ ਸੀਗੇ? ਹਾਂਜੀ। ਤੇ ਜਿੱਤ ਕੇ ਤੁਹਾਡਾ ਰੱਦੇ ਅਮਲ ਮੈਦਾਨ 'ਚ ਕੀ ਹੁੰਦਾ ਸੀ? ਸੈਲੀਬ੍ਰੇਸ਼ਨ ਤੁਸੀਂ ਕਿੱਦਾਂ ਕਰਦੇ ਸੀ? ਖੁਸ਼ੀ ਕਿਸ ਤਰ੍ਹਾਂ ਮਨਾਉਂਦੇ ਸੀ? ਅਸੀਂ ਜੀ ਕਦੀ ਨਾ ਕਦੀ ਢੋਲ ਖੜਕਾਇਆ ਸੀ ਜੀ, ਨਾ ਕਦੀ ਨਾਰਾ ਬੱਕਰੀ ਕਦੀ ਕਿਸੇ ਨੇ ਕੀਤੀ ਸੀ, ਜਿਵੇਂ ਮਤਲਬ ਨਾਰੇ ਜ਼ਿੱਦਬਾਜ਼ੀ ਨਹੀਂ। ਜਿੱਤ ਕੇ ਅੱਬੂ ਜੀ ਮੇਰੇ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ ਜੀ ਵੀ ਨਾਰਾਬਾਜ਼ੀ ਕਰਨੀ ਚਾਹੀਦੀ। ਅੱਛਾ ਜੀ। ਹਾਂਜੀ, ਬਸ ਹੱਸ ਖੁਸ਼ ਕੇ ਘਰ ਨੂੰ ਬਸ ਆ ਕੇ ਸ਼ੁਕਲਾ ਲਾ ਨਾ। ਅਸੀਂ ਕਦੀ ਪਿੰਡ ਢੋਲ ਨਹੀਂ ਲਿਆਂਦਾ, ਆਵਾਮ ਢੋਲ ਪਿੰਡ 'ਚ ਲਿਆਂਦੀ ਖੜਕਾਉਂਦੀ, ਬੜੇ ਸ਼ੁਕਲੇ ਕਰਦੀ, ਕਦੀ ਨਹੀਂ ਕੀਤਾ ਸੀ। ਅੱਛਾ ਜੀ, ਤੁਸੀਂ ਦੱਸਿਆ ਕਿ ਦੌੜਾਂ ਬਹੁਤ ਜ਼ਿਆਦਾ ਜਿੱਤੀਆਂ, ਲੇਕਿਨ ਫਿਰ ਵੀ ਕੋਈ ਜਿੱਤ ਹਾਰ ਜੀ ਇੱਕ ਯਾਦਗਾਰ ਹੁੰਦੀ ਜਿਹੜੀ ਭੁੱਲਦੀ ਨਹੀਂ ਬੰਦੇ ਨੂੰ। ਜਿੱਤ ਵੀ ਤੇ ਹਾਰ ਵੀ, ਕੋਈ ਐਸੀ ਜਿੱਤ ਜੀ ਜਿਹੜੀ ਤੁਹਾਨੂੰ ਬਹੁਤ ਯਾਦਗਾਰ ਹੋਵੇ? ਜਿੱਤ ਸਾਨੂੰ ਬੜੀ ਯਾਦਗਾਰ ਆ ਜੀ। ਅਸੀਂ ਦੌੜ ਕਰਾਈਏ 92, ਅਸੀਂ ਬੜੀ ਸਾਡੇ ਨਾਲ ਬੜੇ ਬੜੇ ਢੱਗੇ ਲਿਆ ਕੇ ਲਾਏ ਗਰਾਊਂਡ 'ਚ। ਹਾਂਜੀ, 35 ਵਾਲਾ ਸਾਡੇ ਨਾਲ ਲੱਗਿਆ ਜੀ, ਇਸਤੇ ਵਾਲਾ ਬੋਲ ਤੇ ਨੰਗਣਾ ਵਾਲਾ, ਤੇ ਉਧਰੋਂ ਸੀ 17 ਬੋਲਦ ਸੀਗਾ। ਅੱਛਾ ਜੀ। ਉਹਦੇ ਨਾਲ ਅਸੀਂ ਮਲੰਗ ਬੋਲਦ ਅਕਬਰ ਗੁੱਜਰ ਵਾਲਾ। ਅੱਛਾ ਜੀ। ਉਹ ਭੱਜਿਆ, ਉਹਨਾਂ ਭੱਜਿਆ, ਕਾਨੂੰਨੀ ਵਾਲਾ ਬਾਅਦ ਚ ਭੱਜਦਾ ਰਿਹਾ। ਮਤਲਬ ਉਹ ਛੱਡ ਕੇ ਅਸੀਂ ਜਿੱਤ ਰਹੇ ਦੌੜਾਂ। ਇੱਕ ਵਾਰੀ ਅਸੀਂ ਸਾਨੂੰ 93 ਵਾਲੇ ਦੀ ਬੜੀ ਮਾਣ ਆ ਜੀ, ਉਹ ਦੌੜ ਅਸੀਂ ਜਿੱਤੀ ਆ। ਮਤਲਬ ਵੀ ਕੱਚਾ ਰੌਣ ਇੰਜ ਜਿੱਤਿਆ, ਸਾਨੂੰ ਮਾਣ ਨਹੀਂ ਸੀ। ਅਸੀਂ ਢੱਗਾ ਕਾਠੀਆ ਮੰਗਦੇ ਰਹੇ। 15 ਦਿਨ ਅਸੀਂ ਉਹ ਢੱਗੇ ਪਿੱਛੇ ਪਏ ਰਹੇ, ਕਾਠੀਏ ਦੇ ਪਿੱਛੇ। ਹਾਂਜੀ, ਚੀਨੇ ਨਾਲ ਜੁੜਿਆ ਉਹਦੇ। ਹਾਂਜੀ, ਅਸੀਂ ਕਿਹਾ ਸਾਨੂੰ ਦੇ ਦਿਓ, ਬੋਲੇ ਅਸੀਂ ਦੌੜ ਰੱਖੀਏ, ਸਾਡੀ ਜਿੱਦਬਾਜ਼ੀ ਆ। ਦੌੜ ਤੇ ਤੁਸੀਂ ਆਪ ਰੱਖੀ ਸੀ ਜੀ? ਮਤਲਬ ਵੀ ਸਾਡੀ ਜਿੱਦਬਾਜ਼ੀ ਸੀ ਉਹਨਾਂ ਨਾਲ। ਠੀਕ ਜੀ। 93 ਵਾਲੇ ਨਾਲ ਅਸੀਂ ਕਿਹਾ ਲਾਣਾ ਸੀ, ਬਹੁਤ ਸਾਨੂੰ ਦਿਓ, ਤੇ ਉਹਨਾਂ ਨੇ ਨਹੀਂ ਦਿੱਤਾ। ਅਸੀਂ ਫਿਰ ਉਹ ਸਾਨੂੰ ਮੰਗਣ ਆ ਗਏ, ਅਸੀਂ ਦੇ ਦਿੱਤਾ। ਭਾਈ ਜਹਾਜ਼ ਹੁੰਦਾ ਸੀ ਲੱਜਾ ਸਿਕਰੇ 13 ਵਾਲਾ। ਹਾਂਜੀ। ਉਹ ਫੋਤ ਹੋ ਗਿਆ। ਹਾਂਜੀ। ਉਹ ਸਾਡੇ ਕੋਲ ਚੱਲ ਗਿਆ, ਉਹਨੇ ਕਿ ਪੁੱਤ ਅਸੀਂ ਹੀਰੇ ਨਾਲ ਢੱਗਾ ਪਿਆਣਾ ਸੀਗਾ, ਕੋਈ ਚਾਚੂ ਭੱਜ ਜਾਏਗਾ। ਹੀਰਾ 507 ਵਾਲਾ ਜੀ? ਹਾਂਜੀ, ਆਸ਼ਕ ਵਾਲਾ। ਅੱਛਾ ਜੀ। ਉਹਨਾਂ ਜਿੱਤੇ ਕੱਚਾ ਰੌਂਡ ਹਰਾਤਾ ਇਸ 93 ਵਾਲੇ ਨੂੰ। ਉਦੋਂ ਬਹੁਤ ਆਵਾਮ ਨੇ ਬੁਬਲੇ ਮਾਰੇ, ਪੂਰੇ 93 ਉਹਨੇ ਮਾਰੇ, ਟੋਬੇ ਨੇ ਵੀ ਉੱਤੇ 93 ਵਾਲੇ ਤੇ। ਸਹੀ ਜੀ। ਹਾਂਜੀ, ਤਾਂ ਤੁਹਾਨੂੰ ਬਹੁਤ ਖੁਸ਼ੀ ਹੋਈ ਜੀ? ਬਹੁਤ ਜ਼ਿਆਦਾ। ਭਜਾਇਆ ਅਕਰਮ ਨੇ ਸੀ ਜੀ? ਅਕਰਮ ਨੇ ਜੀ। ਸਹੀ ਜੀ। ਫਿਰ ਫਾਈਨਲ ਦੇ ਵਿੱਚ ਗੱਡੀਆਂ ਕਿਹੜੀਆਂ ਸੀ ਜੀ? ਫਾਈਨਲ 'ਚ ਬੋਲ ਆਸ਼ਕ ਵਾਲਾ ਲੀਡ ਟੱਚ ਕਰ ਗਿਆ, ਟੱਪ ਸਾਨੂੰ ਅੱਗੇ ਗਏ ਸੀ। ਮਤਲਬ ਫਿਰ ਜਿੱਤ ਗਿਆ ਸੀ ਓਲਾ ਜ਼ਿਆ ਵਾਲਾ। ਅੱਛਾ ਜੀ। ਤੁਸੀਂ ਦੂਏ ਨੰਬਰ ਤੇ ਲਗਭਗ ਲੀਡ ਪਾੜ ਕੇ ਖਰਾਬ ਹੋ ਗਿਆ, ਟੱਪ ਸਾਨੂੰ ਮੁੜੇ ਗਏ ਸੀ। ਮਤਲਬ ਉਹ ਬੋਲ ਲੀਡ ਛੱਡ ਜਾਂਦਾ ਸੀ ਅੱਗੇ ਵੀ, ਇਸ ਕਰਕੇ ਉਹ ਨਹੀਂ ਭੱਜਦਾ ਸੀ। ਇਸ ਤੋਂ ਇਲਾਵਾ ਜੀ ਕੋਈ ਯਾਦਗਾਰ ਦੌੜ ਜੀ? ਬਹੁਤ ਦੌੜਾਂ ਜਿੱਤੀਆਂ ਜੀ, ਬੜੀਆਂ ਲਿਸ਼ਾਰਾਂ। ਸਾਡੀ ਬੜੀ ਹੱਟ-ਫਸ ਹੋਈ, ਬੜੀ ਯਾਦਗਾਰ ਦੌੜ ਆ। ਸਾਡੇ ਪਿੰਡ ਵਾਲੇ ਸਾਡੇ ਨਾਲ ਲੱਗਣ ਗਏ ਸੀ। ਕਿਹੜੇ ਬੈਲ ਜੀ? ਕਿਹੜੀ ਜੋਕ ਸੀ ਪਿੰਡ? ਇਹਦੇ ਨਾਲ ਆਸ਼ਕ ਵਾਲਾ, ਤੇ ਇਧਰ ਸੀ ਕਬੂਤਰ ਬੈਲ ਇਹਨਾਂ ਦਾ। ਕਬੂਤਰ ਪਿੰਡ ਦਾ ਤੁਹਾਡੇ ਦਾ? ਉਹ ਕਿੰਨਾ ਦਾ ਸੀਗਾ ਜੀ? ਉਹ ਰਾਣੇ ਅਮਰ ਉਹਨਾਂ ਦਾ ਸੀ, ਛੋਕੇ ਕਹਿੰਦਾ। ਉਹਨਾਂ ਕੋਲ ਫਿਰ ਇੱਕ ਚੀਤਾ ਬੈਲ ਸੀ, ਉਹ ਵੀ ਭੱਜਦੇ ਰਹੇ, ਵਾਹਵਾ ਲੱਗਦੇ ਰਹੇ। ਫਿਰ ਕਿਹੜੇ ਰਾਉਂਡ 'ਚ ਤੁਸੀਂ ਜਿੱਤੇ ਜੀ ਇਹਨਾਂ ਕੋਲੋਂ? ਅਸੀਂ ਚੌਥੇ ਰਾਉਂਡ 'ਚ ਜਿੱਤ ਗਏ ਸੀ, ਕਲੀਅਰ ਹੋ ਕੇ। ਤੇ ਤੁਹਾਡੇ ਨਾਲ ਕਿਹੜਾ ਲੱਗਾ ਸੀ ਉਦੋਂ? ਸਾਡੇ ਨਾਲ 2-3 ਜੋਟ ਲੱਗੇ, ਮਤਲਬ ਵੀ ਉਹ ਵੀ ਲੱਗਿਆ। ਤੁਹਾਡੇ ਨਾਲ ਜੋੜ ਕਿਹਦਾ ਬਣਿਆ ਸੀ? ਸਾਡੇ ਨਾਲ ਸੀ ਬਲੋਚਾਂ ਵਾਲਾ ਜੀ। ਅੱਛਾ, ਅੱਕਾਂ ਵਾਲੀ ਦਾ ਜਿਹੜਾ ਸੀ? ਹਾਂਜੀ, ਬਲੋਚਾਂ ਵਾਲਾ। ਸਹੀ ਜੀ। ਉਸ ਤੋਂ ਬਾਅਦ ਦੌੜ ਮੁਕਾਬਲੇ ਦੀ 93 ਵਾਲਾ ਤੇ ਸਾਡਾ ਸੀ, ਮਤਲਬ ਵੀ ਸਪਨਾ ਬੋਲ ਤੇ ਆ ਤੋਂ ਅਸੀਂ ਬੋਲਦ ਆ ਮਸੇਰ। ਸਾਡੇ ਨੂੰ ਬੜਾ ਸ਼ੌਕ ਸੀ, ਅਸੀਂ ਸਾਰੇ ਮਿਲ ਕੇ ਰਲ ਮਿਲ ਕੇ, ਸਾਡੇ ਘਰ ਵਾਲੀ ਗੱਲ ਆ, ਅਸੀਂ ਰਲ ਮਿਲ ਕੇ ਸ਼ੌਕ ਕਰਦੇ। ਕੰਮ ਤੇ ਹੁੰਦਾ ਸੀ, ਮਤਲਬ ਡਿਊਟੀ ਤੇ ਰੇਲਵੇ 'ਚ ਆਈਏ। ਅੱਛਾ ਜੀ। ਜਿੱਦਾਂ ਨੂੰ ਦੌੜ ਦਾ ਪਤਾ ਲੱਗਦਾ ਸੀ, ਫਿਰ ਆ ਜਾਂਦਾ ਸੀ ਦੌੜ ਕਰਕੇ ਛੱਡ ਕੇ। ਹਾਂਜੀ, ਛੁੱਟੀਆਂ ਲੈਂਦੇ ਸੀ। ਅੱਛਾ ਜੀ। ਇਹ ਤਾਂ ਤੁਸੀਂ 2-4 ਦੌੜਾਂ ਦਾ ਆਪਣੀਆਂ ਜਿੱਤ ਦਾ ਜ਼ਿਕਰ ਕੀਤਾ, 2 ਦਾ। ਇੱਕ ਵਾਰ ਚੀਨੇ ਨੂੰ ਹਰਾਇਆ, ਇੱਕ ਵਾਰੀ ਤੁਹਾਡੇ ਪਿੰਡ ਦਾ ਨਿਸ਼ਾਰਾਂ ਵਾਲੇ ਗਰਾਊਂਡ ਦਾ ਜ਼ਿਕਰ ਕੀਤਾ। ਅੱਛਾ ਜੀ। ਜਿੱਤ ਦੇ ਨਾਲ ਹਾਰ ਵੀ ਹੁੰਦੀ ਹੈ, ਪੱਕੀ ਗੱਲ ਹੈ ਜੀ। ਇਦਾਂ ਜੀ ਬਹੁਤ। ਕੋਈ ਐਸੀ ਹਾਰ ਜੀ ਤੁਸੀਂ ਲੂਜ਼ ਹੋਵੇ ਜਿਹਦਾ ਤੁਹਾਨੂੰ ਨਾ ਬਹੁਤ ਜ਼ਿਆਦਾ ਯਾਦਗਾਰੀ ਬਣ ਗਿਆ ਹੋਵੇ? ਕੋਈ ਯਾਦਗਾਰ ਹੋਈ ਹੈ ਜੀ, ਟੋਬੇ 93 ਵਾਲੇ ਨੂੰ ਹਰਾ ਕੇ ਮੋੜ ਕੇ ਬੋਲ ਜਿੱਤਿਆ ਨਹੀਂ, ਸ਼ਾਮ ਨੂੰ ਲੀ ਛੱਡ ਗਿਆ, ਉਹ ਵੀ ਬੜੀ ਅਫਸੋਸ ਵਾਲੀ ਗੱਲ ਹੈ। ਅੱਛਾ, ਰਾਉਂਡ ਦੀ ਤੁਹਾਨੂੰ ਖੁਸ਼ੀ ਸੀ ਤੇ ਉਹਦੇ ਨਾਲੋਂ ਜ਼ਿਆਦਾ ਫਿਰ ਗਮ ਹੋਇਆ ਜਾ? ਹਾਂਜੀ, ਐਂਡ ਤੇ ਮਤਲਬ ਉਹ ਫਿਰ ਬੋਲ ਲੀ ਛੱਡ ਗਿਆ, ਟੱਪ ਮੁਰੇ ਗਿਆ ਸਾਡੇ ਨਾਲੋਂ। ਅੱਛਾ ਜੀ। ਮੈਨੂੰ ਲੀ ਟੱਚ ਕਰ, ਯਾਦਗਾਰੀ ਬਣ ਗਈ ਜੀ। ਹਾਂਜੀ, ਬਹੁਤ ਯਾਦਗਾਰ ਜੀ। ਇਸ ਤੋਂ ਇਲਾਵਾ ਕੋਈ ਐਸੀ ਦੌੜ ਜਿਹੜੀ ਤੁਸੀਂ ਲੂਜ਼ ਕੀਤੀ ਹੋਵੇ, ਬੜਾ ਤੁਹਾਨੂੰ ਉਹਦਾ ਅਫਸੋਸ? ਮਨਕ ਹੋਇਆ, ਮਤਲਬ ਵੀ 13 ਵਾਲੇ ਗਰਾਊਂਡ 'ਚ ਦੌੜ ਭੱਜੀ ਆ, ਮਤਲਬ ਵੀ 13 ਵਾਲੇ ਗਰਾਊਂਡ 'ਚ ਭਜਾਏ ਬੋਲਦ। ਹਾਂਜੀ। ਤੇ ਮੁੱਲ ਭੱਜੇ ਜਾਂਦੇ, ਛੱਡ ਗਿਆ ਲੀ। ਥੱਲੋਂ ਜ਼ਿਆ ਵਾਲਾ ਬੋਲ 78 ਵਾਲਾ ਸੀ, ਪਰਾਂ ਹੋ ਗਿਆ, ਜਿੱਤੇ ਆਂਦਾ ਜੀ। ਅੱਛਾ ਜੀ। ਉਹਦਾ ਬੜਾ ਮਨ ਖਿਲ ਗਿਆ। 2 ਲੱਖ। ਹਾਂਜੀ, ਉਹ ਤੁਹਾਡੇ ਨਾਲ ਲੱਗਾ ਸੀ? ਹਾਂਜੀ। ਅੱਛਾ ਜੀ। ਅੱਛੇ, ਤੇ ਉਸ ਤੋਂ ਬਾਅਦ ਅਸੀਂ 13 ਵਾਲੇ ਗਰਾਊਂਡ 'ਚ ਭਜਾਇਆ, ਪੈਪਸੀ ਵਾਲੇ ਬੋਲ ਨਾਲ ਕੱਚਾ ਰਾਉਂਡ ਸਾਡਾ ਕਲੀਅਰ ਹੋ ਕੇ ਜਿੱਤ ਗਏ। ਸ਼ਾਮ ਨੂੰ ਸਾਡਾ ਬੋਲਦ ਨਹੀਂ ਜੁੜਿਆ, ਬਸ ਉਹਦਾ ਬੜਾ ਮਨ ਲੱਗਿਆ ਬਸ। ਅੱਛਾ ਜੀ। ਹਾਂਜੀ। ਅੱਛਾ ਜੀ। ਹੁਣ ਤੁਸੀਂ ਦੌੜ ਦੇਖਣ ਤੇ ਨਹੀਂ ਜਾਂਦੇ? ਨਹੀਂ ਜਾਂਦੇ ਜੀ। ਤੇ ਲੇਕਿਨ ਮੈਦਾਨ ਦੀ ਖਬਰ ਤੇ ਰੱਖਦੇ? ਖਬਰ ਰੱਖਦੇ ਜੀ, ਨੈਟ ਤੇ ਸਾਰੀ ਦੌੜਾਂ ਦੇਖੀ ਦੀਆਂ ਜੀ ਸਾਰੀਆਂ। ਅੱਛਾ, ਚਲੋ ਮੈਦਾਨ 'ਚ ਨਹੀਂ ਜਾਇਆ ਜਾਂਦਾ, ਵੈਸੇ ਤੁਸੀਂ ਟੱਚ ਲੈਂਦੇ ਆ? ਹਾਂਜੀ, ਸ਼ੌਕ ਦੇਖੀ ਜਾਂਦਾ ਇਸ ਟਾਈਮ ਜੀ। ਮੌਜੂਦਾ ਦੌਰ ਦੇ ਵਿੱਚ ਜੀ ਤੁਸੀਂ ਇੱਕ ਸ਼ੌਕ ਕੀਤਾ, ਤੁਸੀਂ ਸਮਝਦੇ ਇਸ ਚੀਜ਼ ਨੂੰ, ਜਿਸ ਤਰ੍ਹਾਂ ਚੀਨਾ 93 ਵਾਲਾ ਇੱਕ ਚੈਂਪੀਅਨ ਬੈਲ ਹੋਇਆ ਜੀ, ਬੜੇ ਲੰਬੇ ਅਰਸੇ ਦਾ। ਇਦਾਂ ਹੀ ਹੁਣ ਇਸ ਟਾਈਮ ਮੌਜੂਦਾ ਬੈਲ ਕਿਹੜਾ ਜੀ ਚੈਂਪੀਅਨ ਜੀ? ਇਸ ਟਾਈਮ ਜੀ ਫਖਰੇ ਟੋਬਾ ਜੀ, ਇਸ ਟਾਈਮ ਬੋਲਦਾ ਜਿਹੜਾ ਖਿੱਚ ਕੇ ਬੋਲਦਾ ਨੂੰ ਭਜਦਾ। ਸਹੀ ਜੀ। ਹਾਂਜੀ, ਮਤਲਬ ਵੀ ਸਾਰੇ ਬੁੱਲ ਭਜਦੇ ਪਏ ਆਪਣੀ ਜਗ੍ਹਾ। ਲੱਡੂ ਬੁੱਲ ਵੀ ਸਾਨਾ ਚੰਗਾ, ਛੋਟਾ ਬੁੱਲ ਹੋ ਕੇ ਮੁਕਾਬਲੇ 'ਚ ਭਜਣਾ ਵੱਡੇ ਬੁੱਲਾਂ 'ਚ, ਉਹਦੀ ਬੜੀ ਗੱਲ ਹੈ, ਬੜੀ ਹਿੰਮਤ ਹੈ ਜੀ, ਬਹੁਤ ਹਿੰਮਤ ਮਾਰਦਾ ਲੱਡੂ ਬੁੱਲ। ਅੱਛਾ ਜੀ। ਹਾਂਜੀ। ਉਸ ਤੋਂ ਬਾਅਦ ਲਾੜਾ ਵੀ ਸਹੀ ਹੈ, ਮਤਲਬ ਵੀ ਸਾਰਿਆਂ ਤੋਂ ਮਤਲਬ ਫਖਰੇ ਟੋਬਾ ਇਸ ਟਾਈਮ ਜ਼ਿਆਦਾ ਜੀ ਇਹਨਾਂ ਨੂੰ। ਚਲੋ ਜੀ, ਇਹ ਤੇ ਹੋ ਗਈ ਨਾ ਉਹਦੀ ਆਪਣੀ ਕਾਬਲੀਅਤ, ਉਹਦੇ ਮੁਤਾਬਕ ਜੀ। ਉਹ ਬੈਲ ਪਹਿਲੇ ਨੰਬਰਾਂ ਦਾ, ਪਹਿਲੇ ਫਸਟ ਪੋਜੀਸ਼ਨ ਦਾ ਜੀ, ਉਹ ਜਿਹੜੇ ਬੋਲਦੇ ਨੇ ਵੀ ਜੁੜਦਾ ਜਿੱਤ ਜਾਂਦਾ ਜੀ। ਸਹੀ ਜੀ। ਅੱਛਾ ਜੀ। ਇੱਕ ਜਿਹੜੀ ਤੁਹਾਡੀ ਇੱਕ ਪਸੰਦ ਜੀ, ਫੇਵਰਟ ਹੈ ਜੀ? ਹਾਂਜੀ। ਤੁਹਾਡੀ ਪਸੰਦੀਦਾ ਬੈਲ ਕਿਹੜਾ ਜੀ, ਫੇਵਰਟ? ਸਾਡਾ 93 ਵਾਲਾ ਬੋਲ ਫੇਵਰਟ ਸੀ ਜੀ। ਨਹੀਂ, ਇਸ ਟਾਈਮ ਮੌਜੂਦਾ ਜੀ? ਇਸ ਟਾਈਮ ਜੀ ਫਖਰੇ ਟੋਬਾ ਜੀ। ਫਖਰੇ ਟੋਬਾ ਤੁਹਾਨੂੰ ਤੁਸੀਂ ਪਸੰਦ ਕਰਦੇ ਹੋ? ਹਾਂਜੀ, ਬਹੁਤ ਜ਼ਿਆਦਾ ਜੀ। ਅੱਛਾ ਜੀ। ਤੁਸੀਂ ਸਵਾਰਾਂ ਨਾਲ ਤੁਹਾਡਾ ਵਾਹ ਰਿਹਾ ਜੀ? ਹਾਂਜੀ। ਭਜਾਉਂਦੇ ਰਹੇ ਬੈਲ ਤੁਹਾਡੇ, ਤੁਸੀਂ ਟੱਚ ਰਹੇ, ਦੇਖਦੇ ਰਹੇ? ਹਾਂਜੀ।
ਤੇ ਇਸ ਟਾਈਮ ਜੀ ਮੌਜੂਦਾ ਦੌਰ ਦੇ ਵਿੱਚ ਜੀ ਕਿਹੜੇ ਸਵਾਰ ਦੀ ਤੁਸੀਂ ਤਕਨੀਕ ਤੋਂ ਮੁਤਮਿਨ ਆ ਜੀ ਕਿ ਬਹੁਤ ਅੱਛੀ ਸਵਾਰੀ ਕਰਦੇ ਆ? ਸਾਰੀ ਜੀ ਸਾਰਿਆਂ ਨਾਲੋਂ ਸਿਆਣਾ ਬੁੱਲ ਆਲੂ ਭਜਾ ਸਕਦਾ ਜੀ। ਅੱਛਾ ਜੀ। ਹਾਂਜੀ, ਵਸੀਮ ਸਵਾਰ ਟੋਬੇ ਵਾਲਾ ਸਾਨੂੰ ਅੱਛੀ ਟੈਕਨੀਕ ਲਾਉਂਦਾ ਜੀ ਸਵਾਰੀ 'ਚ। ਇਸ ਟਾਈਮ ਵੀ ਉਹਨੂੰ ਤੁਸੀਂ ਪਹਿਲੇ ਨੰਬਰਾਂ 'ਚ ਰੱਖਦੇ? ਹਾਂਜੀ, ਸਾਡੇ ਹਿਸਾਬ 'ਚ ਉਹੀ ਸਵਾਰ ਬਹੁਤ ਅੱਛਾ ਹੈ ਜੀ। ਅੱਛਾ ਜੀ। ਹਾਂਜੀ, ਸਮਝਦਾਰੀ ਨਾਲ ਜ਼ਿਆਦਾ ਭਜਾਉਂਦਾ, ਮੁਕਾਬਲੇ 'ਚ ਬੁੱਲ ਛਿੱਕਣੇ ਉੱਤੋਂ ਥੱਲੇ ਹੀ ਆ ਜੀ। ਸਹੀ ਜੀ। ਹਾਂ, ਮਤਲਬ ਗਾਮੂ ਵੀ ਸਹੀ, ਉਹ 8 ਫਸਟ 'ਚ ਬੁੱਲ ਨਹੀਂ ਕੱਢ ਸਕਦੇ। ਗਾਮੂ 8 ਫਸਟ 'ਚ ਨਹੀਂ ਕੱਢ ਸਕਦਾ। ਜਦੋਂ ਬੁੱਲਾਂ ਦਾ ਮੁਕਾਬਲਾ ਹੁੰਦਾ ਉਦੋਂ ਗਾਮੂ ਹੁਣਾਂ ਤੋਂ ਨਹੀਂ ਬਣਦਾ। ਮਤਲਬ ਜਾਂ ਤਾਂ ਬੁੱਲ ਤੇ ਬਹੁਤ ਜ਼ਿਆਦਾ ਹੁਣ ਨਾ, ਤਾਂ ਹੱਥ ਛੱਡ ਕੇ ਵੀ ਭਜਾਉਂਦਾ ਰਿਹਾ ਜੀ ਉਹ, ਮਤਲਬ ਵੀ ਉਹ ਤਾਂ ਬਹੁਤ ਜ਼ਿਆਦਾ ਸੀ ਨਾ, ਬੁੱਲ ਬਹੁਤੇ ਕਲੀਅਰ ਹੋ ਕੇ ਭੱਜ ਗਏ ਤੇ ਬੁੱਲ ਚੰਗੇ ਸੀ, ਉਹ ਬੁੱਲ ਬਹੁਤ ਚੰਗੇ ਸੀ। ਜਦੋਂ ਜਿੱਤੇ ਏਡੇ ਤਕੜੇ ਜੋੜ ਬਣ ਗਏ ਤਾਂ ਜਿੱਤ ਜਾਂਦੇ ਸੀ ਕਲੀਅਰ ਹੋ ਕੇ। ਅੱਛਾ। ਜਦੋਂ 8 ਫਸ ਗੱਡੀਆਂ ਦੀ ਹੁੰਦੀ ਹੈ ਨਾ ਜੀ, ਹਾਂਜੀ, ਉਦੋਂ ਵਸੀਮ ਸਵਾਰ, ਆਲੂ, ਉਸਤਾਦ ਸ਼ੀਰਾ, ਉਸਤਾਦ ਸ਼ਾਹਜ਼ਾਦ, ਇਹ 4 ਸਵਾਰ ਮੁਕਾਬਲੇ ਦੇ। ਅੱਛਾ, ਸ਼ਾਹਦ ਵੀ 8 ਫਸ ਕੱਢ ਲੈਂਦਾ ਜੀ। ਹਾਂਜੀ, ਮਤਲਬ ਬਹੁਤ ਫਿਰ ਤਾਂ 8 ਫਸ ਉਹਨਾਂ ਦੀ ਬਹੁਤ ਅੱਜ ਕੱਲ੍ਹ ਚੱਲ ਰਹੀ ਹੈ, ਮਤਲਬ ਸ਼ੀਰੇ ਦੀ ਤੇ ਲਾੜੇ ਵਾਲਿਆਂ ਦੀ ਤੇ ਉਹਨਾਂ ਦੀ ਫਕਰੇ ਟੋਭਾ ਵਾਲਿਆਂ ਦੀ ਜੀ। ਅੱਛਾ ਭਾਈ, ਤੁਸੀਂ ਆਪਣੇ ਜਿੱਤ ਦੇ ਹਾਲਾਤ ਵੀ ਜਿੱਤ ਕੇ ਸਾਡਾ ਕੀ ਰੱਦੇ-ਅਮਲ ਹੁੰਦਾ ਸੀ, ਤੇ ਹੁਣ ਵੀ ਲੋਕ ਜਿੱਤ ਕੇ ਸਹੀ ਲੋਕਾਂ ਦਾ ਰੱਦੇ-ਅਮਲ ਹੁੰਦਾ ਜਾਂ ਕਿ ਨਹੀਂ ਸਹੀ ਹੁੰਦਾ ਜੀ? ਸਹੀ ਹੈ, ਮਤਲਬ ਵੀ ਹੁਣ ਤਾਂ ਆਵਾਮ ਬਹੁਤ ਨਾਰਾਬਾਜ਼ੀ, ਪੈਸੇ ਬੜੀ, ਲੜਾਈ ਵੀ 2-3 ਵਾਰੀ ਦੌੜਾਂ ਤੇ ਹੋਈ ਹੈ। ਗੱਲ ਨਹੀਂ ਹੋਣੀ ਚਾਹੀਦੀ। ਸ਼ੌਕ ਆ, ਸ਼ੌਕ ਨੂੰ ਹਾਰ ਗਿਆ ਉਹਦੀ ਅਗਲੀ ਦੌੜ ਦਾ ਇੰਤਜ਼ਾਰ ਕਰਨ, ਪੂਰੀ ਮਿਹਨਤ ਕਰਨ ਅਗਲੀ ਦੌੜ ਤੇ ਵੀ ਅਸੀਂ ਬਲਦ ਭਜਾਣਾ ਭਾਈ ਤਕੜਾ ਕਰਕੇ ਸਾਡਾ ਮੁਕਾਬਲਾ। ਇਹ ਬੰਦੇ ਉੱਥੇ ਲੜਨ ਲੱਗ ਜਾਂਦੇ, ਪਿੱਛੇ ਜੇ ਉੱਥੇ ਫਾਇਰਿੰਗ ਵੀ ਹੋਈ ਹੈ ਟੋਬੇ ਦੌੜ ਤੇ, ਪਾਬੰਦੀ ਬਾਅਦ 'ਚ ਲੱਗੀ ਰਹੀ। ਇਹ ਨਹੀਂ ਸ਼ੌਕ, ਇਹ ਸ਼ੌਕ ਨਹੀਂ ਹੈ ਜੀ, ਫਿਰ ਬੰਦੇ ਲੜਦੇ ਆ ਜੀ ਬਾਅਦ 'ਚ। ਤੁਸੀਂ ਹੁਣ ਸ਼ੌਕ ਦੇ ਵਿੱਚ ਟੱਚ ਹੋਣਾ ਜੀ? ਹਾਂਜੀ, ਇਨਸ਼ਾਅੱਲਾ। ਬੈੜਾ ਸਾਡਾ ਮਤਲਬ ਤਿਆਰ ਕਰ ਰਹੇ ਹਾਂ ਅਸੀਂ ਇਨਸ਼ਾਅੱਲਾ। ਤੇ ਹੁਣ ਇਸ ਟਾਈਮ ਦੀ ਜਿਹੜੀ ਕਮੇਟੀ ਹੈ ਜੀ, ਕਮੇਟੀ ਦੇ ਰੂਲ ਤੋਂ ਤੁਸੀਂ ਮੁਤਮਿਨ ਹੋ ਜੀ? ਹਾਂਜੀ, ਇਨਸ਼ਾਅੱਲਾ ਜੀ। ਬਿਲਕੁਲ ਠੀਕ ਹੈ ਜੀ, ਬਿਲਕੁਲ ਸਹੀ ਚੱਲ ਰਹੀ ਜੀ। ਤੇ ਤੁਹਾਡਾ ਜੀ ਜਿਹੜੇ ਸ਼ੌਕੀਨ ਭਰਾ ਉਹਨਾਂ ਨੂੰ ਕੋਈ ਪੈਗਾਮ ਜੀ? ਨਹੀਂ, ਦੁਆ ਸਾਰਿਆਂ ਨੂੰ, ਬਸ ਖੁਸ਼ ਰਹਿਣ ਸਾਰੇ ਭਰਾ ਜੀ। ਦੋਸਤੋ, ਇਹ ਸਨ ਜੀ ਰਾਣਾ ਬਲਾਲ ਸਾਹਿਬ ਜੀ, ਰਾਣਾ ਖਿਜ਼ਰ ਹਜਾਤ 541 ਗਾਬੇ ਡੇਢ ਅੰਕ ਜਵਾਨੀ ਵਾਲੇ, ਉਹਨਾਂ ਦੇ ਸਾਹਿਬਜ਼ਾਦੇ, ਜਿਨ੍ਹਾਂ ਨੇ ਆਪਣੇ ਸ਼ੌਕ ਦੇ ਮੁਤਲਕਾ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜੀ। ਇਹਨਾਂ ਦੇ ਕੋਲ ਬੱਗੀ ਸਿੰਘੀ ਬੈਲ ਬਹੁਤ ਹੀ ਅੱਛਾ ਭੱਜਿਆ। ਤੇ ਇਹਦੇ ਨਾਲ ਹੀ ਜੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਤੇ ਆਪਣਾ ਖਿਆਲ ਰੱਖੋ, ਸਾਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼, ਅੱਲਾ ਨਿਗਹਬਾਨ, ਰੱਬ ਰਾਖਾ।